ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ। ਅੱਜ ਪਹੁੰਚੇ ਹੋਏ ਹਾਂ ਅਸੀਂ ਹਿਸਟਰੀ ਦੇ ਅਨਫੋਲਡਡ ਪੰਨੇ ਖੋਲਣ ਵਾਸਤੇ। ਤੁਸੀਂ ਦੇਖ ਰਹੇ ਹੋ ਇਹ ਪਾਕਿਸਤਾਨ ਦੀ M2 ਹੈ ਜਿਹੜੀ ਕਿ ਰਾਵਲਪਿੰਡੀ ਸ਼ਹਿਰ ਤੋਂ ਆ ਰਹੀ ਹੈ ਔਰ ਥੱਲੇ ਦੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਪਿੰਡ ਹੈ ਜੀ ਖੈਰੀ ਮੂਰਤ। ਠੀਕ ਹੈ ਜੀ, ਖੈਰੀ ਮੂਰਤ ਦੋ ਪਿੰਡ ਨੇ ਇਹ ਜੁੜੇ ਹੋਏ ਨੇ। ਉਸ ਤੋਂ ਬਾਅਦ ਅੱਗੇ ਡਿਫਰੈਂਟ ਟੋਕਾਂ ਨੇ, ਟੋਕ ਪੜ ਹੈ, ਟੋਕ ਪ੍ਰਾਚਾ, ਟੋਕ ਸਈਦਾਂ, ਗਰੋਟ, ਇਸ ਤਰ੍ਹਾਂ ਕਰਕੇ ਪਿਸਵਾਲ, ਇਹ ਨਾਲ ਨਾਲ ਫੈਲੇ ਹੋਏ ਸਾਰੇ ਗਾਉਂ ਨੇ। ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਥੱਲੇ ਮੋਟਰਵੇ ਜਾ ਰਹੀ ਹੈ ਔਰ ਜਿਸ ਜਗ੍ਹਾ ਤੇ ਅਸੀਂ ਬੈਠੇ ਹੋਏ ਹਾਂ ਇਸ ਜਗ੍ਹਾ ਦੇ ਉੱਤੇ ਬੁਨਿਆਦਾਂ ਸਨ ਕਦੀ 2300 ਸਾਲ ਪੁਰਾਣੇ ਮਹਿਲ ਦੀਆਂ। ਰਾਜਾ ਰਸਾਲੂ ਨੇ ਜਿੱਥੋਂ ਰਾਜਾ ਹੋਦੀ ਨੂੰ ਮਾਰਿਆ ਔਰ ਉਸ ਤੋਂ ਬਾਅਦ ਕੋਕਲਾਂ ਨੇ ਜਦੋਂ ਆਪਣੀ ਜਾਨ ਦਿੱਤੀ, ਇਹ ਉਹੀ ਜਗ੍ਹਾ ਹੈ। ਜੀ ਹਾਂ ਜੀ, ਅਸੀਂ ਉਸ ਜਗ੍ਹਾ ਦੇ ਉੱਤੇ ਬੈਠੇ ਹੋਏ ਹਾਂ, ਟੌਪ ਵਾਲੀ ਜਗ੍ਹਾ ਦੇ ਉੱਤੇ, ਜਿੰਨਾ ਵਾਲੀ ਪਹਾੜੀ ਜਿਹਨੂੰ ਕਿਹਾ ਜਾਂਦਾ ਹੈ ਕਿ ਇੱਥੇ ਹਰ ਟਾਈਮ ਇੱਕ ਤੇ ਹਵਾ ਚੱਲਦੀ ਹੈ, ਇੱਥੇ ਬੰਦੇ ਦਾ ਖੜਾ ਹੋਣਾ ਬਹੁਤ ਮੁਸ਼ਕਿਲ ਹੁੰਦਾ ਹੈ। ਔਰ ਹੁਣ ਤੁਸੀਂ ਦੇਖੋ ਕਿ ਇੱਥੋਂ ਇਹ ਜਿਹੜੀਆਂ ਬੁਨਿਆਦਾਂ ਤੁਹਾਨੂੰ ਨਜ਼ਰ ਆ ਰਹੀਆਂ, ਪੱਥਰ ਨਜ਼ਰ ਆ ਰਹੇ ਨੇ ਫੈਲੇ ਹੋਏ, ਇਹ ਆਮ ਪੱਥਰ ਨਹੀਂ ਹੈਗੇ। ਇਹ ਰਾਜਾ ਰਸਾਲੂ ਦਾ ਜਿਹੜਾ ਮਹਿਲ ਸੀ ਜਿੱਥੇ ਉਹਨੇ ਕੋਕਲਾਂ ਨੂੰ ਰੱਖਿਆ ਹੋਇਆ ਸੀ ਜਿੱਤ ਕੇ। ਠੀਕ ਹੈ ਜੀ, ਥੱਲੇ ਖੈੜੀ ਮੂਰਤ ਹੈ, ਜੈਨਿਜ਼ਮ ਦਾ ਟੈਂਪਲ ਹੈ ਔਰ ਉੱਤੇ ਜਿਹੜਾ ਹੈ ਉਹ ਬਹੁਤ ਹੀ ਵੱਡਾ ਇੱਕ ਮਹਿਲ ਸੀ। ਕਹਿ ਲਵੋ ਉਸ ਟਾਈਮ 3-4 ਮੰਜ਼ਿਲ ਸੀ ਜਿਹਦੇ ਤੋਂ ਦੱਸਦੇ ਨੇ। ਹੁਣ ਸਮਝ ਆ ਰਹੀ ਹੈ ਕਿ ਕੋਕਲਾਂ ਦੀ ਉੱਤੋਂ ਡਿੱਗਦੇ ਹੀ ਜਾਨ ਕਿਸ ਤਰ੍ਹਾਂ ਨਿਕਲ ਗਈ। ਇਹ ਤੁਸੀਂ ਥੱਲੇ ਪੱਥਰ ਦੇਖੋ ਕਿੰਨਾ ਨੋਕੀਲਾ ਪੱਥਰ ਹੈ। ਇੱਥੇ ਤੇ ਬੰਦਾ 2 ਫੁੱਟ ਤੋਂ ਥੱਲੇ ਡਿੱਗੇ ਤਾਂ ਉਹਦੀ ਲੱਤ ਟੁੱਟ ਜਾਵੇ, ਤੇ ਉਹ ਇਨਸਾਨ ਦਾ ਮਰਨਾ ਤੇ ਬਹੁਤ ਛੋਟੀ ਜੀ ਗੱਲ ਹੈ। ਔਰ ਬੜਾ ਜ਼ਬਰਦਸਤ ਲੱਗ ਰਿਹਾ, ਇੱਥੇ ਤੱਕ ਪਹੁੰਚਣਾ ਵੀ ਆਸਾਨ ਕੰਮ ਨਹੀਂ ਹੈ। ਥੋੜੀ ਜਿੰਨੀ ਕਹਿ ਲਵੋ ਤੁਸੀਂ ਕਿ ਹਾਈਕਿੰਗ ਵੀ ਕਹਿ ਲਵੋ, ਇਹ ਹੈ ਵੇ ਕਿ ਵਾਕਿੰਗ ਟਰੈਕ ਵੀ ਹੈ, ਬਟ ਕਾਫੀ ਡਿਫਿਕਲਟ ਹੈ। ਨਾਲ ਦੀ ਨਾਲ ਜਿਹੜਾ ਰੇਂਜ ਹੈ ਇਹ ਤੁਹਾਨੂੰ ਨਜ਼ਰ ਆ ਰਿਹਾ, ਇਹਨੂੰ ਕਾਲਾ ਚਿੱਟਾ ਪਹਾੜ ਦਾ ਕਹਿੰਦੇ ਨੇ। ਪਰਲੀ ਸਾਈਡ ਤੇ ਤੁਹਾਨੂੰ ਅਟਕ ਮਿਲਦਾ ਡਿਸਟ੍ਰਿਕਟ। ਠੀਕ ਹੈ ਜੀ, ਤਨਾਜ਼ਾ ਡੈਮ ਜਿਹੜਾ ਥੋੜਾ ਜਿਹਾ ਅੱਗੇ ਜਾਓ ਤੇ ਤਨਾਜ਼ਾ ਡੈਮ ਆਉਂਦਾ ਔਰ ਉਹ ਸਾਹਮਣੇ ਅੱਗੇ ਜਿਹੜੀ ਬਿਲਡਿੰਗ ਤੁਹਾਨੂੰ ਹਰੇ ਹਰੇ ਟਨਲਸ ਨਜ਼ਰ ਆ ਰਹੇ ਨੇ, ਇਹ ਕੋਈ ਆਮ ਬਿਲਡਿੰਗ ਨਹੀਂ ਹੈ। ਇਹ ਗੰਦਾਰਾ ਇੰਟਰਨੈਸ਼ਨਲ ਇਸਲਾਮਾਬਾਦ 에ਅਰਪੋਰਟ ਹੈ, ਨਿਊ ਇੰਟਰਨੈਸ਼ਨਲ 에ਅਰਪੋਰਟ ਹੈ। ਔਰ ਲੈਫਟ ਸਾਈਡ ਦੇ ਉੱਤੇ ਗ੍ਰੀਨ ਪਹਾੜੀਆਂ ਜਿਹੜੀਆਂ ਨੇ ਇਹਨਾਂ ਨੂੰ ਕਾਲਾ ਚਿੱਟਾ ਪਹਾੜ ਜਿਹੜਾ ਉਹ ਸਿਲਸਿਲਾ ਕਿਹਾ ਜਾਂਦਾ ਹੈ। ਗੈਜ਼ੀਟੀਅਰ ਆਪਣੇ 1890 ਦੇ ਵਿੱਚ ਬ੍ਰਿਟਿਸ਼ ਸਰਕਾਰ ਲਿਖਦੀ ਹੈ ਇਸ ਚੀਜ਼ ਦੇ ਬਾਰੇ 'ਚ ਕਿ ਇਹ ਇਲਾਕਾ ਜਿਹੜਾ ਹੈ ਬਹੁਤ ਹੀ ਜ਼ਰਖੇਜ਼ ਇਲਾਕਾ ਹੈ, ਇੱਥੇ ਕਣਕ ਦੀ ਫਸਲ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਮੇਰਾ ਧੁਰਾ ਉੱਡ ਉੱਡ ਜਾ ਰਿਹਾ ਪੱਗ ਦਾ, ਕਿੰਨੀ ਕੁ ਤੇਜ਼ ਹਵਾ ਹੈ। ਇੰਨਾ ਮੋਟਾ ਕੱਪੜਾ ਹੈ ਲੇਕਿਨ ਉਹਦੇ ਬਾਵਜੂਦ ਮੇਰੇ ਕੋਲ ਖਲੋਤਾ ਨਹੀਂ ਜਾ ਰਿਹਾ ਇਸ ਜਗ੍ਹਾ ਦੇ ਉੱਤੇ। ਆਫਰੀਨ ਨੇ ਐਸੇ ਲੋਕ ਸਨ ਕਿ ਜਿਨ੍ਹਾਂ ਨੇ ਜਗ੍ਹਾ ਜਿਹੜੀਆਂ ਸਿਲੈਕਟ ਕੀਤੀਆਂ ਨੇ ਉਹ ਕਮਾਲ ਜਗ੍ਹਾ ਸਿਲੈਕਟ ਕੀਤੀ ਸੀ ਕਿ ਜਿੱਥੇ 24 ਘੰਟੇ ਹਵਾ ਚੱਲਦੀ ਹੈ। ਹੁਣ ਸਮਝ ਆਈ ਹੈ ਕਿ ਗਰਮੀਆਂ ਦੇ ਵਿੱਚ ਔਰ ਬਹਾਰ ਦੇ ਮੌਸਮ ਦੇ ਵਿੱਚ ਰਾਜਾ ਰਸਾਲੂ ਇਸ ਜਗ੍ਹਾ ਦੇ ਉੱਤੇ ਸ਼ਿਕਾਰ ਕਰਨ ਲਈ ਕਿਉਂ ਆਉਂਦਾ ਸੀ। ਅੱਛਾ, ਹੁਣ ਇੱਕ ਹੋਰ ਜਗ੍ਹਾ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਅਗਰ ਇਸ ਪਾਸੇ ਤੁਸੀਂ ਦੇਖੋ, ਇਹ ਜਿਸ ਪਾਸੇ ਸਾਡਾ ਕੈਮਰਾ ਤੁਹਾਨੂੰ ਨਜ਼ਰ ਆ ਰਿਹਾ ਹੈ, ਐਸੇ ਜਗ੍ਹਾ ਦੇ ਉੱਤੇ ਠੀਕ 1.5 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਇੱਕ ਸਕੂਲ ਹੈ ਜਿੱਥੇ ਰਾਜਾ ਰਸਾਲੂ ਦੇ ਘੋੜੇ, ਜਿਹਨੂੰ ਕਿ ਨੀਲਾ ਘੋੜਾ ਕਿਹਾ ਜਾਂਦਾ ਹੈ, ਉਹਨੇ ਏੜ ਮਾਰੀ ਸੀ ਔਰ ਉਹਦਾ ਪੈਰ ਖੁੱਭ ਗਿਆ ਸੀ। ਦੱਸਦੇ ਨੇ ਕਿ 20 ਸਾਲ ਪਹਿਲੇ ਤੱਕ ਉਹ ਪੈਰ ਜਿਹੜਾ ਸੀ ਉੱਥੇ ਲੱਗਾ ਹੋਇਆ ਸੀ ਔਰ ਉਸ 8-10 ਸਾਲ ਪਹਿਲੇ ਤੱਕ ਵੀ ਇੱਥੇ ਉਹ ਘੋੜੇ ਦਾ ਪੈਰ ਜਿਹੜਾ ਸੀ, ਰੋਡ ਜਿਹੜਾ ਉੱਥੇ ਬਣਿਆ ਉਹਦੀ ਵਜ੍ਹਾ ਨਾਲ ਉਹ ਪੈਰ ਖਤਮ ਹੋਇਆ। ਇਹ ਟੇਲਸ ਜਿਹੜੀਆਂ ਸਨ ਪੰਜਾਬ ਦੀਆਂ ਰਵਾਇਤਾਂ ਸਨ, ਉਹ ਇਹ ਆਮ ਰਵਾਇਤਾਂ ਨਹੀਂ ਸਨ, ਇਹ ਬੜੀਆਂ ਖਾਸ ਰਵਾਇਤਾਂ ਸਨ ਔਰ ਸੱਚ ਤੇ ਮਬਨੀ ਸਨ ਔਰ ਹਕੀਕਤ ਤੇ ਮਬਨੀ ਸਨ, ਜਿਨ੍ਹਾਂ ਨੂੰ ਸਾਨੂੰ ਯੂਜ਼ਲੈਸ ਕਹਾਣੀਆਂ ਕਿਹਾ ਗਿਆ। ਸਾਨੂੰ ਕਿਹਾ ਗਿਆ ਕਿ ਇਹ ਮਿੱਥਾਂ ਨੇ, ਮਿਥਸ ਨੇ। ਇਹਦੇ ਉੱਤੇ ਜਾਬ ਫੈਲੇ ਹੋਏ ਪੱਥਰ, ਜਾਬ ਫੈਲੀਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੀਆਂ ਨਿਸ਼ਾਨਦੇਹੀਆਂ ਦੱਸ ਰਹੀਆਂ ਨੇ ਕਿ ਇਹ ਮਹਿਲ ਦੇ ਜਿਹੜੇ ਨੇ ਉਹ ਆਸਾਰ ਜਿਹੜੇ ਸਨ ਇੱਥੇ ਮੌਜੂਦ ਸਨ। ਬਹੁਤ ਵਧੀਆ ਲੱਗ ਰਿਹਾ ਇਸ ਜਗ੍ਹਾ ਦੇ ਉੱਤੇ ਬੈਠ ਕੇ ਕਿ ਅੱਜ ਮੈਂ ਉਸ ਜਗ੍ਹਾ ਦੇ ਉੱਤੇ ਤਾਰੀਖ ਦੇ ਉਹਨਾਂ ਪੰਨਿਆਂ ਦੇ ਉੱਤੇ ਪਹੁੰਚਿਆ ਹੋਇਆ ਵਾਂ, ਹਿਸਟਰੀ ਦੇ, ਜਿੱਥੇ 2300 ਸਾਲ ਪੁਰਾਣੇ ਤਵਾਰੀਖੀ ਫੁੱਟਸਟੈਪਸ ਨੇ। ਆਫਰੀਨ ਨੇ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇਸ ਜਗ੍ਹਾ ਦੇ ਉੱਤੇ ਘਰ ਬਣਾਇਆ ਹੋਏਗਾ, ਮਹਿਲ ਬਣਾਇਆ ਹੋਏਗਾ। ਔਰ ਕੋਕਲਾਂ ਵਿਚਾਰੀ ਆਪਣੇ ਇਸ਼ਕ ਦੇ ਵਿੱਚ ਅੰਨੀ ਰਾਜਾ ਹੋਦੀ ਨਾਲ ਮੁਲਾਕਾਤ ਕਰਦੀ ਹੋਈ ਜਦੋਂ ਫੜੀ ਗਈ ਤੇ ਮਹਾਰਾਜਾ ਨੇ ਪਹਿਲੇ ਤੇ ਮਾਰਿਆ ਤੀਰ ਹਲਕ ਦੇ ਵਿੱਚ ਔਰ ਰਾਜਾ ਹੋਦੀ ਨੂੰ ਐਸੇ ਜਗ੍ਹਾ ਦੇ ਉੱਤੇ ਮਾਰਿਆ ਜਿੱਥੇ ਅਸੀਂ ਮੌਜੂਦ ਹਾਂ। ਠੀਕ ਹੈ, ਔਰ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਉਹਦੀ ਡੈਥ ਹੋ ਜਾਂਦੀ ਹੈ ਮੌਕੇ ਦੇ ਉੱਤੇ ਹੀ। ਉਹਦੀ ਡੈਥ ਜਿਹੜੀ ਹੈ ਉਹ ਮੌਕੇ ਤੇ ਹੀ ਹੋ ਜਾਂਦੀ ਹੈ।
ਔਰ ਰਾਜਾ ਜਿਹੜਾ ਹੈ ਉਹ ਕੋਕਲਾਂ ਵੱਲ ਦੌੜਦਾ ਹੈ। ਜਦੋਂ ਉੱਤੇ ਆਉਣ ਦੀ ਕੋਸ਼ਿਸ਼ ਕਰਦਾ ਤੇ ਉਹਦਾ ਘੋੜਾ ਉਹਨੂੰ ਰੋਕਦਾ ਔਰ ਘੋੜੇ ਦੇ ਪੈਰ ਜਿਹੜੇ ਨੇ ਉਹ ਉਸ ਜਗ੍ਹਾ ਦੇ ਉੱਤੇ ਲੱਗੇ ਵੀ ਹੋਏ ਨੇ। ਔਰ ਉਸ ਤੋਂ ਬਾਅਦ ਇੱਕ ਮਜ਼ੇਦਾਰੀ ਦੀ ਚੀਜ਼ ਹੈ ਕਿ ਇੱਥੇ ਹੀ ਜਿਹੜੀ ਉਹ 3 ਤੋਂ 4 ਮੰਜ਼ਲਾ ਮਹਿਲ ਸੀ ਉਹਦੇ ਤੋਂ ਕੋਕਲਾਂ ਨੇ ਛਾਲ ਮਾਰੀ। ਅਸੀਂ ਥੋੜੀ ਦੇਰ ਪਹਿਲੇ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਇੱਕ ਖੂਬਸੂਰਤ ਗੁੰਬਦ ਹੈ, ਉਸ ਗੁੰਬਦ ਦੇ ਵਿੱਚੋਂ ਕੋਕਲਾਂ ਥੱਲੇ ਛਾਲ ਮਾਰ ਰਹੀ ਹੈ ਜਿੱਥੇ ਉਹ ਸੁਸਾਈਡ ਕਰ ਰਹੀ ਹੈ। ਇਹ ਉਹ ਮੁਕਾਮ ਹੈ 2300 ਸਾਲ ਪਹਿਲੇ ਇੱਥੇ ਜਿੱਥੇ ਬਿਫੋਰ ਦੀ ਕ੍ਰਾਈਸਟ 300 ਸਾਲ ਘੱਟ ਵੱਧ ਹੋ ਸਕਦਾ ਈਅਰਸ ਜਿਹੜੇ ਨੇ ਤੁਹਾਨੂੰ ਪਤਾ ਸੈਂਚਰੀਜ਼ ਜਿਹੜੀਆਂ ਨੇ ਜਦੋਂ ਤੁਸੀਂ ਹਜ਼ਾਰਾਂ ਸਾਲ ਦੀ ਗੱਲ ਕਰਦੇ ਹੋ ਤੇ ਉੱਥੇ 1-2 ਸਦੀ ਜਿਹੜੀ ਹੈ ਉਹ ਵੈਸੇ ਹੀ ਐਡ ਹੋ ਜਾਂਦੀ ਹੈ ਜਾਂ ਉਹਦੇ ਚ ਮਿਸ ਹੋ ਜਾਂਦੀ ਹੈ। ਤੇ ਸੋ ਘੱਟ ਵੱਧ ਜਿਹੜੀ ਹੈ ਉਹਦੀ ਮੈਂ ਮਾਜ਼ਰਤ ਚਾਹੁੰਦਾ ਵਾਂ ਕਿ ਅਗਰ ਈਅਰਸ ਦੇ ਵਿੱਚ ਕੋਈ ਫਰਕ ਹੋ ਸਕਦਾ ਹੈ ਲੇਕਿਨ ਸਟੋਰੀ ਟੇਲ ਜਿਹੜੀ ਹੈ ਇਸ ਜਗ੍ਹਾ ਨੂੰ 5 ਕਿਤਾਬਾਂ ਮੈਂ ਅੱਜ ਦਿਖਾਈਆਂ ਨੇ ਨਾਲ ਪ੍ਰਾਇਮਰੀ ਸੋਰਸ ਲੈ ਕੇ ਆਇਆ ਵਾਂ ਕਿ ਜਿੱਥੋਂ ਰਾਜਾ ਰਸਾਲੂ ਨੇ ਕੋਕਲਾਂ ਨੂੰ ਰੱਖਿਆ ਹੋਇਆ ਸੀ ਜਿੱਤ ਕੇ ਔਰ ਰਾਜਾ ਹੋਦੀ ਦੀ ਮੌਤ ਜਿਹੜੀ ਸੀ ਜਿਸ ਜਗ੍ਹਾ ਦੇ ਉੱਤੇ ਹੋਏ ਸੀ। ਸਰਾਊਂਡਿੰਗ ਦੇ ਉੱਤੇ ਅਸੀਂ ਬਿਲਕੁਲ 0 ਪੁਆਇੰਟ ਉੱਤੇ ਚੜੇ ਹੋਏ ਹਾਂ ਜਿੱਥੇ ਥੱਲੇ ਮੋਟਰਵੇ ਹੈ। 100 ਫੁੱਟ ਥੱਲੇ ਅਸੀਂ ਦੇਖੀਏ ਤਾਂ ਸਾਨੂੰ ਮੋਟਰਵੇ ਨਜ਼ਰ ਆਉਂਦੀ ਹੈ ਔਰ ਇਸ ਪਾਸੇ ਤੁਸੀਂ ਦੇਖੋ ਮੋਟਰਵੇ ਜਿਹੜੀ ਹੈ ਰਾਵਲਪਿੰਡੀ ਤੋਂ ਆ ਰਹੀ ਔਰ ਸਾਡੇ ਜਿਹੜਾ ਸਾਊਥ ਵਾਲੇ ਪਾਸੇ ਤੁਸੀਂ ਦੇਖੋ ਤਾਂ ਲਾਹੌਰ ਨੂੰ ਮੋਟਰਵੇ ਜਾ ਰਹੀ ਹੈ। ਨਜ਼ਾਰਾ ਸਾਡਾ ਕੈਮਰਾ ਤੁਹਾਨੂੰ ਕਰਾਉਂਦਾ ਹੈ ਔਰ ਤੁਸੀਂ ਦੇਖੋ ਖੈੜੀ ਮੂਰਤ ਦਾ ਸਰਾਊਂਡਿੰਗ ਏਰੀਆ ਜਿਹਦੇ ਵਿੱਚ ਡਿਸਟ੍ਰਿਕਟ ਰਾਵਲਪਿੰਡੀ ਨਾਰਥ ਵੈਸਟ ਪੰਜਾਬ ਦੇ ਵਿੱਚ ਬ੍ਰਿਟਿਸ਼ਰ ਜਿਹੜਾ ਆਪਣਾ ਗੈਜ਼ਟੀਅਰ ਔਰ ਰਾਵਲਪਿੰਡੀ ਦੇ ਵਿੱਚ 10 ਤੋਂ 12 ਲਾਈਨਾਂ ਲਿਖਦਾ ਹੈ ਕਿ ਇੱਥੇ ਜਿਹੜੀਆਂ ਪਹਾੜੀਆਂ ਨੇ ਉਹ ਇੰਜ ਨੇ ਜਿਵੇਂ ਕੁੱਤੇ ਦੇ ਦੰਦ ਹੁੰਦੇ ਨੇ, ਇੰਨੀਆਂ ਤਿੱਖੀਆਂ ਨੇ। ਲੇਕਿਨ ਅਸੀਂ ਕੱਲ ਗਏ ਹਾਂ ਕਿ ਜਿਹੜਾ ਜੈਨਿਜ਼ਮ ਦੇ ਨਾਲ ਇਹ ਜਗ੍ਹਾ ਨੂੰ ਜੋੜਿਆ ਜਾਂਦਾ ਹੈ ਤੇ ਜਿਹੜੇ 24 ਤ੍ਰਿਥਿੰਕਕਸ ਨੇ ਉਹਨਾਂ ਦੇ ਜਿਹੜੇ ਸਾਇੰਸ ਨੇ ਉਹਨਾਂ ਦੇ ਵਿੱਚ ਬਹੁਤ ਦੀਆਂ ਸ਼ੇਪਸ ਜਿਹੜੀਆਂ ਨੇ ਇੱਥੇ ਬਣੀਆਂ ਹੋਈਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਨਾਲ ਮਿਲਦੀਆਂ ਨੇ। ਅਸੀਂ ਉਹਨਾਂ ਦੇ ਫੁੱਟਸਟੈਪਸ ਲੱਭਣ ਵਾਸਤੇ ਆਏ ਹਾਂ ਔਰ ਉਹਨਾਂ ਵਿੱਚੋਂ ਬਹੁਤ ਕੁਝ ਐਸਾ ਮਿਲਿਆ ਹੈ ਜਿਸ ਤਰ੍ਹਾਂ ਕਿ ਕੋਈ ਅਜ਼ਦਹਾ ਹੋਏ, ਜਿਸ ਤਰ੍ਹਾਂ ਕਿ ਕੋਈ ਗੈਂਡਾ ਹੋਵੇ, ਜਿਸ ਤਰ੍ਹਾਂ ਕਿ ਕੋਈ ਘੋੜਾ ਹੋਵੇ, ਕੋਈ ਬੈਠਾ ਹੋਇਆ ਸ਼ੇਰ ਹੋਵੇ, ਕੋਈ ਜਾਨਵਰ ਆਰਾਮ ਕਰ ਰਿਹਾ ਹੋਵੇ, ਕੋਈ ਇਨਸਾਨ ਦੀ ਸ਼ਕਲ ਹੈ ਉਹ ਇਬਾਦਤ ਕਰ ਰਿਹਾ ਹੋਵੇ। ਉਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ ਜਾਂ ਸ਼ਾਹਿਦ ਸ਼ਬੀਰ ਫੋਟੋਗ੍ਰਾਫੀ ਫੇਸਬੁੱਕ ਪੇਜ ਦੇ ਉੱਤੇ ਜਾਂ ਸ਼ਾਹਿਦ ਸ਼ਬੀਰ ਬਾਬਾ ਜੀ ਪੇਜ ਦੇ ਉੱਤੇ ਮੈਂ ਅਪਲੋਡ ਕਰਾਂਗਾ ਬੜੀ ਜਲਦੀ ਆਰਟੀਕਲ ਬਣਾ ਕੇ ਪੂਰਾ ਔਰ 5 ਬੁੱਕਾਂ ਦਾ ਰੈਫਰੈਂਸ ਵੀ ਨਾਲ ਦੇਵਾਂਗਾ ਔਰ ਨਾਲ ਦੀ ਨਾਲ ਉਹ ਜਿਹੜੇ ਸਾਇੰਸ ਨੇ ਜਿਹੜੇ ਕਿ ਇੱਥੇ ਤਾਰੀਖ ਨਾਲ ਜੁੜੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗਾ। ਦਿਖਾਓ ਜੀ ਜ਼ਰਾ ਸਰਾਊਂਡਿੰਗ ਹੈ। ਅੱਛਾ ਜ਼ਰਾ 1 ਮਿੰਟ ਆਓ ਨਾ ਤੁਸੀਂ। छोटे पोरे हो गए ना पत्थर बड़े कदावर मेरे तो ज्यादा बड़े पत्थर है। ਲਓ ਜੀ ਇੱਕ ਹੋਰ ਚੀਜ਼ ਜਿਹੜੀ ਹੈ ਭਾਈ ਸਾਹਿਬ ਦੱਸ ਰਹੇ ਨੇ। ਅੱਛਾ ਤੁਸੀਂ ਇੱਕ ਤੇ ਉਹ ਬੜਾ ਪਾਣੀ ਹਵਾ ਵਾਲਾ ਖੂਹ ਸੀ। ਹਾਂ ਜੀ ਠੀਕ ਹੈ ਜੀ। ਪੁਰਾਣੇ ਦੌਰ ਦੇ ਵਿੱਚ ਜਦੋਂ ਪੱਖੇ ਨਹੀਂ ਸੀ ਹੁੰਦੇ ਤੇ ਉਸ ਵੇਲੇ ਕ੍ਰਾਸ ਵੈਂਟੀਲੇਸ਼ਨ ਦਾ ਤਰੀਕਾਕਾਰ ਮੇਰਾ ਖਿਆਲ ਹੈ ਜਿਹੜੇ ਲੋਕ ਮੈਨੂੰ ਫੋਲੋ ਕਰ ਰਹੇ ਨੇ ਟਿੱਲਾ ਜੋਗੀਆਂ ਦੇ ਉੱਤੇ ਜੋਗੀ ਜਿੱਥੇ ਬੈਠਦੇ ਸੀ ਬੰਦ ਘਰਾਂ ਦੇ ਵਿੱਚ ਹਵਾਵਾਂ ਕਿੱਥੋਂ ਆਉਂਦੀਆਂ ਸਨ ਉਹ ਮੈਂ ਜਗ੍ਹਾ ਦਿਖਾਈਆਂ ਸੀ ਔਰ ਉਸ ਵੇਲੇ ਦਾ ਪੁਰਸਰਾਰ ਤਰੀਕਾ ਹਵਾ ਨੂੰ ਠੰਡਾ ਕਰਕੇ ਉੱਤੇ ਲੈ ਕੇ ਆਉਣ ਦਾ ਉਹ ਭਾਈ ਸਾਹਿਬ ਵੀ ਇੱਥੇ ਦੱਸਣਗੇ ਕਿ ਇੱਥੇ ਇੱਕ ਖੂਹ ਸੀ ਫਿਰ ਨਾਲ ਦੀ ਨਾਲ ਇੱਥੇ ਇੱਕ ਸ਼ੇਰ ਬਣਿਆ ਹੋਇਆ ਸੀ ਥੱਲੇ ਜਿਹੜਾ ਇੱਕ ਨਾਗ ਹੈ ਜੀ। अस्सलाम वालेकुम जी। वालेकुम सलाम ਤਾਇਆ ਜੀ ਕੀ ਹਾਲ ਨੇ जी खैरियत भाई। ਇਹ ਮਾਈਕ ਪਕੜੋ ਤੇ ਤੁਸੀਂ ਇੱਥੇ ਦੇ ਬਾਰੇ ਤੁਸੀਂ ਥੋੜੀ ਜੀ ਅਸਾਂ ਡਿਟੇਲ ਜਿਹੜੀ ਹੈ हाँ जी हाँ जी ਉਹ ਦੱਸੋ ਜ਼ਰਾ ਮਾਈਕ ਲਾ ਕੇ ਕਰਸੋ ਆਪਣਾ जी जी ਉੱਤੇ ਕਰੂੰਗਾ। ਆਵਾਜ਼ ਦੀ ਬਿਆਨ ਪਛਾਣ ਹੈ ਕਿ ਇੱਥੇ ਜਿਹੜਾ ਨਾ ਪੁਰਾਣੇ ਵਕਤਾਂ 'ਚ ਬਜ਼ੁਰਗ ਵੀ ਦੱਸਣੇ ਨੇ ਅਸਾਂ ਖੁਦ ਹੀ ਆਪਣੀ ਅੱਖਾਂ ਨਾਲ ਤੱਕਿਆ ਹੈ ਕਿ ਇੱਥੇ ਇੱਕ ਬਹੁਤ ਬੜਾ ਪਹਾੜੀ ਦੇ ਵਿੱਚ ਸੁਰਾਖ ਜਾਂ ਆਵਾਜ਼ ਤੇਜ਼ ਚੱਲਦੀ। ਇੱਥੇ ਦੇ ਇੱਕ ਬੰਦੇ ਦਾ ਵੀ ਕਮਾਲ ਤੱਕਿਆ ਕਿ ਉਸ ਆਵਾਜ਼ ਨੂੰ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਉਹਦੀ ਆਪਣੀ ਹਵਾ ਬੰਦ ਉਹਦੀ ਆਵਾਜ਼ ਬੰਦ ਹੋ ਗਈ ਕਿ ਉਸਦਾ ਪੇਟ ਬਹੁਤ ਜ਼ਿਆਦਾ ਸੁੱਜ ਗਿਆ ਬਿਲਕੁਲ ਮੂੰਹ ਦੇ ਲਾਗੇ ਕਰਸੋ। ਤਾਂ ਫਿਰ ਉਹ ਬਜ਼ੁਰਗ ਹੋਣੀ ਕਿਤੇ ਕਲਾਮ ਸ਼ਰੀਫ ਦੇ ਉਹਨਾਂ ਦੇ ਕੋਲ ਲੈ ਕੇ ਗਏ ਬੰਦੇ ਨੂੰ ਤੇ ਉਹਨਾਂ ਕਿਹਾ ਕਿ ਇਸ ਖੁਦਾਈ ਕੰਮ ਵਿੱਚ ਕਿਤੇ ਮੁਦਾਖਲਤ ਕੀਤੀ ਹੈ। ਅੱਛਾ ਇੱਥੇ ਕਿੰਨੀਆਂ ਸੀੜੀਆਂ ਦੱਸਣੇ ਨੇ ਉੱਤੇ ਆਉਣ ਵਾਸਤੇ ਇੱਥੇ 130 ਸੀੜੀ ਜਿਹੜਾ ਹੈ ਨਾ 130 ਸੀੜੀ ਦੱਸਣੇ 130 ਸੀੜੀ ਜਿਹੜੀ ਹਾਂਜੀ ਜਿਹੜਾ ਚਸ਼ਮੇ ਤੋਂ ਰਾਜਾ ਰਸਾਲੂ ਇੱਥੇ ਘੋੜੇ ਤੇ ਤੋੜ ਆਉਂਦਾ ਆ ਮਹਿਲ ਵਿੱਚ। ਅੱਛਾ ਹਾਂਜੀ ਮਾਈਕ ਲਾ ਕੇ ਕਰਸੋ। ਜੀ ਜੀ ਤੇ ਉਸ ਤੋਂ ਇਲਾਵਾ ਤੁਸੀਂ ਦੱਸ ਰਹੇ ਹੋ ਕਿ ਇੱਥੇ ਇੱਕ ਅੱਜ ਤੋਂ 20 ਸਾਲ ਪਹਿਲੇ ਨਾ ਬਿਜਲੀ ਅਸਮਾਨੀ ਬਿਜਲੀ ਗਿਰਨੇ ਵਾਲਾ ਖਤਮ ਹੋਇਆ ਘੋੜੇ ਦਾ ਨਿਸ਼ਾਨ ਹੈ ਤੇ ਇੱਕ ਸ਼ੇਰ ਦਾ ਪੱਥਰ ਨੇ ਨਿਸ਼ਾਨ ਬਣੇ ਹਨ ਮੁਕੰਮਲ ਤੌਰ ਤੇ। ਦੇਖੋ ਜੀ ਤ੍ਰਿਥਿੰਕਰਸ ਜਿਹੜੀ ਮੈਂ ਗੱਲ ਕਰ ਰਿਹਾ ਵਾਂ ਘੋੜੇ ਦਾ ਨਿਸ਼ਾਨ ਜੈਨਿਜ਼ਮ ਦੇ ਨਾਲ ਜਿਹੜਾ ਰਿਲੇਟਡ ਹੈ ਉਹ ਇੱਥੇ ਮੌਜੂਦ ਸਨ। ਉਸ ਤੋਂ ਇਲਾਵਾ ਜਿਹੜਾ ਤੁਸੀਂ ਇੱਥੇ ਬੁਨਿਆਦਾਂ ਦੱਸ ਰਹੇ ਹੋ ਜਿੱਥੇ ਅਸੀਂ ਖਲੋਤੇ ਹਾਂ ਬੁਨਿਆਦਾਂ ਇੱਥੇ ਰਾਜਾ ਰਸਾਲੂ ਦੇ ਦੌਰ ਦੇ ਜਿਹੜਾ ਨਾ ਬੁਨਿਆਦਾਂ ਨੇ ਖੋਲੇ ਜਿਹਨੂੰ ਕਹਿੰਦੇ ਹਾਂ ਅਸੀਂ ਲੋਕ ਪੰਜਾਬੀ ਜ਼ੁਬਾਨ ਵਿੱਚ 2-3 ਫੁੱਟ ਦੇ ਮਕਾਨਾਂ ਦੀਆਂ ਬੁਨਿਆਦਾਂ ਸਾਹਮਣੇ ਨਜ਼ਰ ਆਉਂਦੀਆਂ ਹਨ ਔਰ ਪਾਣੀ ਦਾ
ਜਿਹੜਾ ਨਾ ਕੂਆਂ ਬਣਿਆ ਉੱਤੇ ਉਸ ਤੇ ਵੀ ਆ ਸਾਰਿਆਂ ਸਾਹਮਣੇ ਮਨਿਆਦਾ ਹੁੰਦੀਆਂ ਨਜ਼ਰ ਆਉਂਦੀਆਂ ਹਨ। ਪਾਣੀ ਦਾ ਖੂਹ ਇੱਥੇ ਸੀ। ਹਾਂਜੀ ਪਹਾੜੀ ਦੀ ਚੋਟੀ ਉੱਤੇ ਬਿਲਕੁਲ ਇਹ ਜਿੱਥੇ ਸ਼ੇਰ ਦਾ ਨਿਸ਼ਾਨ ਬਣਿਆ ਇਹਨਾਂ ਦੇ ਘੋੜੇ ਦਾ ਇਸ ਤੇ ਬਿਲਕੁਲ ਨਾਲ ਜੁੜਿਆ ਹੈ। ਅੱਛਾ, ਤੇ ਇਹਦਾ ਪਹਾੜੀ ਦੇ ਮਤਲਬ ਉੱਤੇ ਕਿ ਜਿਹੜਾ ਕੁआं। ਮਹਿਲ ਵਾਸਤੇ ਪਾਣੀ ਸੀ ਉਹ ਇੱਥੋਂ ਹੀ? ਹਾਂਜੀ ਉਹ ਇੱਥੋਂ ਹੀ ਔਰ ਬਜ਼ੁਰਗ ਲੋਕ ਇਹ ਵੀ ਨਾਲ ਦੱਸਣੇ ਕਿ ਯਾਰ ਰਾਜੇ ਰਸਾਲੂ ਨੇ ਕੰਟਰੋਲ ਜੋ ਪਰੀਆ ਵਗੈਰਾ ਉਹਦੇ ਕੰਟਰੋਲ ਵਿੱਚ ਹੈ। ਉਹਨਾਂ ਕੋਲੋਂ ਕੰਮ ਹਾਂਜੀ ਕਰਾਣਾ ਹੈ। ਉਹਨਾਂ ਕੋਲ ਕੰਮ ਕਰਾਉਂਦਾ ਹੈ ਤੇ ਚਸ਼ਮਾ ਵੀ ਉਹਨਾਂ ਹੀ ਨੇ ਹੱਥਾਂ ਦਾ ਬਣਿਆ ਹੋਇਆ ਹੈ। ਇਹ ਰਾਜੇ ਰਸਾਲੂ ਦਾ ਕਮਾਲ ਹੈ ਕਿ ਉਸ ਖੁਦ ਤਿਆਰ ਕਰਾਇਆ ਹੈ ਠੀਕ ਹੋ ਗਿਆ ਜੋ ਜੀ। ਪਰੀਆਂ ਕੋਲ। ਦੇਖੋ ਜੀ, ਇਹ ਇੱਥੇ ਦੇ ਪ੍ਰਾਇਮਰੀ ਸੋਰਸ ਨੇ ਜਿਹੜੇ ਕਿ ਬਚਪਨ ਤੋਂ ਦੇਖਦੇ ਆ ਰਹੇ ਨੇ, ਸੁਣਦੇ ਆ ਰਹੇ ਨੇ ਉਹਨਾਂ ਚੀਜ਼ਾਂ ਨੂੰ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪ੍ਰਾਇਮਰੀ ਸੋਰਸਿਸ ਦੇ ਉੱਤੇ ਕੰਮ ਕਰੀਏ। ਹੁਣ ਇੱਥੇ ਲੱਗ ਚੁੱਕੇ ਨੇ ਫੋਨ ਦੇ ਟਾਵਰ। ਇਸ ਪਹਾੜੀ ਨੂੰ ਜਿਹੜਾ ਤੁਸੀਂ ਅਗਰ ਲੱਭਣਾ ਹੈ ਤੇ ਤੁਸੀਂ ਮੋਟਰਵੇ ਦੇ ਉੱਤੇ ਫਰੀडम ਹਿੱਲ, ਚੱਕਰੀ ਇੰਟਰਚੇਂਜ ਦੇ ਕੋਲ ਤੁਸੀਂ ਫਰੀडम ਹਿੱਲ ਲਿਖੋਗੇ ਤੇ ਇਸ ਚੀਜ਼ ਨੂੰ ਫਰੀडम ਹਿੱਲ, ਪਤਾ ਨਹੀਂ ਕਿਹਦੀ ਫਰੀडम ਸੀ, ਕਿਹਨੂੰ ਫਰੀडम ਮਿਲੀ ਹੈ ਜਿਹੜੀ ਲੋਕਾਂ ਨੇ ਇਹਦੇ ਨਾਲ ਅਟੈਚ ਕਰ ਦਿੱਤਾ। ਬਟ ਇਹ ਰਾਜਾ ਰਸਾਲੂ ਦੀ ਹਿੱਲ ਹੈ ਜਿਹੜੀ ਕਿ ਕੱਟੀ ਜਾ ਚੁੱਕੀ ਹੈ। ਅਗਰ ਤੁਸੀਂ ਦੇਖੋ ਤੇ ਇਹਦੀ ਬੁਨਿਆਦ ਉਹ ਥੱਲੇ ਜਾ ਕੇ ਮਿਲਦੀ ਹੈ, ਰੋਡ ਦੇ ਨਾਲ ਜਾ ਕੇ ਮਿਲਦੀ ਸੀ। ਔਰ ਇੱਥੋਂ ਵੀ ਉਹ ਪਿੱਛੇ ਜਿਹੜੀ ਤੁਹਾਨੂੰ ਪਹਾੜੀ ਨਜ਼ਰ ਆ ਰਹੀ ਹੈ ਟੈਲੀਕਮਿਊਨੀਕੇਸ਼ਨ ਦੀ, ਜਿਹੜਾ ਇੱਕ ਪਿਕਟ ਲੱਗੀ ਹੈ ਉਸ ਤੱਕ, ਪਿਕਟ ਤੱਕ ਜਿਹੜਾ ਹੈ ਇਹਦੀ ਬੁਨਿਆਦ ਜਾਂਦੀ ਸੀ। ਔਰ ਉਸ ਤੋਂ ਬਾਅਦ ਪੱਥਰ ਕੱਢ ਕੇ ਉਹ ਦੇਖੋ ਜਿਹੜਾ ਪਰਲੇ ਪਾਸੋਂ ਪੱਥਰ ਕੱਢਿਆ ਗਿਆ ਮੋਟਰਵੇ ਵਾਸਤੇ ਯੂਜ਼ ਕੀਤਾ ਗਿਆ, ਕ੍ਰਸ਼ ਬਣਾਈ ਗਈ ਹੈ, ਉਸ ਤੱਕ ਜਿਹੜਾ ਹੈ ਇਹਦੀ ਬੁਨਿਆਦ ਜਾਂਦੀ ਸੀ। ਔਰ ਨਾਲ ਹੀ ਨਾਲ ਅਗਲੇ ਪਹਾੜਾਂ ਦੇ ਨਾਲ ਇਹ ਜਾ ਕੇ ਕਾਲਾ ਚਿੱਟਾ ਪਹਾੜ ਦੇ ਨਾਲ ਇਹ ਪਹਿਲੀ ਪਹਾੜੀ ਹੈ ਜਿਹੜੀ ਖੈੜੀ ਮੂਰਤ ਦੀ ਹੈ, ਜਿਹੜੀ ਕਿ ਇੱਥੋਂ ਗਲੀ ਜੰਗੀਰ ਦੀ ਟੱਚ ਹੋ ਕੇ ਕਾਲੇ ਪਾੜੇ ਚ। ਜੀ ਬਿਲਕੁਲ ਜੀ, ਇਹ ਮੁਗਲ ਕਿੰਗ ਜਹਾਂਗੀਰ ਜਿਹੜਾ ਹੈ ਉਹਦੇ ਨਾਲ ਜਿਹਨੂੰ ਕਹਿੰਦੇ ਨੇ ਗਲੀ ਜਹਾਂਗੀਰ, ਇਸ ਜਗ੍ਹਾ ਨੂੰ ਗਲੀ ਜਹਾਂਗੀਰ ਕਿਹਾ ਜਾਂਦਾ ਸੀ, ਜਿੱਥੋਂ ਕਿ ਸਾਡੀ 94 ਦੇ ਵਿੱਚ ਬਣੀ ਹੋਈ ਜਿਹੜੀ ਮੋਟਰਵੇ ਹੈ, ਜਿੱਥੇ ਮੋਟਰਵੇ ਬਣੀ ਹੈ ਤਾਂ ਡੈਫੀਨੇਟਲੀ ਬਹੁਤ ਜ਼ਿਆਦਾ ਸਾਰੇ ਆਸਾਰਾ ਕਦੀਮਾਂ ਦੇ ਨਿਸ਼ਾਨ ਵੀ ਜਿਹੜੇ ਨੇ ਉਸ ਵੇਲੇ ਖਤਮ ਹੋ ਗਏ ਸਨ। ਤੇ ਬੈਕ ਸਾਈਡ ਤੋਂ ਅਸੀਂ ਤੁਹਾਨੂੰ ਥੋੜਾ ਜਿਹਾ ਹੋਰ ਨਜ਼ਾਰਾ ਕਰਾਉਂਦੇ ਹਾਂ। ਆ ਜਾਓ ਜੀ, ਚੱਲਦੇ ਹਾਂ ਕਿ ਇੱਥੋਂ ਸਾਡਾ ਜਿਹੜਾ ਅਗਲਾ ਰਸਤਾ ਹੈ ਜਿੱਥੋਂ ਅਸੀਂ ਆਏ ਹਾਂ, ਤੁਹਾਨੂੰ ਉਸ ਤੋਂ ਲੈ ਕੇ ਚੱਲੀਏ ਕਿ ਕਿਸ ਤਰ੍ਹਾਂ ਤੁਸੀਂ ਇਸ ਜਗ੍ਹਾ ਤੇ ਪਹੁੰਚ ਸਕਦੇ ਹੋ। ਪਿੰਡ ਖੈੜੀ ਮੂਰਤ ਤੋਂ ਤੁਸੀਂ ਵੈਸਟ ਵਾਲੇ ਪਾਸੇ ਆਉਣਾ ਹੈ, ਫਿਰ ਉਸ ਤੋਂ ਰਸਾਲੂ ਵਾਲਾ ਜਿਹੜਾ ਚਸ਼ਮਾ ਹੈ ਅਸੀਂ ਉਹਦੇ ਤੇ ਜਾਣਾ ਹੈ। ਪਿੰਡ ਵਾਲੇ ਲੋਕ ਬਹੁਤ ਅੱਛੇ ਨੇ, ਬਹੁਤ ਪਿਆਰ ਕਰਨ ਵਾਲੇ ਨੇ ਔਰ ਉਹ ਤੁਹਾਨੂੰ ਤੋੜ ਛੱਡ ਕੇ ਜਾਂਦੇ ਨੇ। ਇਹ ਜਗ੍ਹਾ ਤੁਸੀਂ ਦੇਖ ਲਿਓ, ਇਹੀ ਪੱਧਰ ਏਰੀਆ ਹੈ ਪੂਰੇ ਪਹਾੜ ਦੇ ਉੱਤੇ। ਹੁਣ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਇਹ ਸਾਰਾ ਇਨਫਰਾਸਟ੍ਰਕਚਰ ਜਿਹੜਾ ਖਲੋਤਾ ਹੋਇਆ ਹੈ। ਲਓ ਜੀ, ਅਸੀਂ ਇੱਥੋਂ ਰਸਤਾ ਜਿਹੜਾ ਹੈ ਥੱਲੇ ਪਾਸੇ ਜਾਂਦੇ ਹਾਂ ਔਰ ਨਾਲ ਦੀ ਨਾਲ ਤੁਹਾਨੂੰ ਦੱਸਦੇ ਅਸੀਂ ਕਿ ਕਿਸ ਤਰੀਕੇ ਨਾਲ ਅਸੀਂ ਆਏ ਹਾਂ। ਜਿੱਥੇ ਤੱਕ ਸਾਡਾ ਇੰਟਰਨੈਟ ਵਰਕ ਕਰੇਗਾ ਅਸੀਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਵਾਂਗੇ। ਲਓ ਜੀ, ਇਹ ਰਸਤਾ ਜਿਹੜਾ ਥੱਲੇ ਜਾ ਰਿਹਾ, ਲੇਕਿਨ ਉਹ ਜਿਹੜਾ ਰਸਤਾ ਸੀ ਉਹ ਬੜਾ ਪਿਆਰਾ ਸੀ। ਉਹ ਦੱਸ ਰਹੇ ਕਿ ਇਹਨਾਂ ਜੰਗਲ ਦੇ ਵਿੱਚ ਖੋ ਗਿਆ, ਉਹਦੀਆਂ ਹਲੇ ਵੀ 3 ਤੋਂ 4 ਸੀੜੀਆਂ ਕਿਤੇ ਬਾਕੀ ਨੇ, ਬਟ ਉਹ ਆਪਾਂ ਸੀੜੀਆਂ ਜਿਹੜੀਆਂ ਨੇ ਉਹ ਲੱਭ ਨਹੀਂ ਪਾਏ। ਕੋਸ਼ਿਸ਼ ਕੀਤੀ ਹੈ, ਹੁਣ ਵਾਲਾ ਰਸਤਾ ਜਿਹੜਾ ਸਾਡੇ ਮੌਜੂਦ ਹੈ। ਹਾਂਜੀ ਜੀ, ਜਿਹੜੇ ਲੋਕ ਮੈਨੂੰ ਕਹਿੰਦੇ ਨੇ ਬਾਬਾ ਜੀ ਐਕਸਰਸਾਈਜ਼ ਕਰਿਆ ਕਰੋ, ਉਹ ਲੋਕ ਮੈਨੂੰ ਦੇਖਣ ਕਿ ਮੈਂ ਕਿੱਥੇ ਕਿੱਥੇ ਚੜਨਾ। ਠੀਕ ਹੈ ਜੀ, ਐਕਸਰਸਾਈਜ਼ ਤੇ ਉਦਾਂ ਵੀ ਹੋ ਜਾਂਦੀ ਹੈ ਇਨਸਾਨ ਦੀ। ਦੇਖ ਰਹੇ ਹੋ ਤੁਸੀਂ ਇਹ ਜਿਹੜੀਆਂ ਦਰਖਤ ਜਿਹੜੇ ਦੋ ਨਜ਼ਰ ਆ ਰਹੇ ਨੇ ਨਾ, ਇਹਨਾਂ ਦੇ ਦਰਮਿਆਨ ਕਿਧਰੇ ਸੀੜੀਆਂ ਨੇ, ਲੇਕਿਨ ਉੱਥੇ ਤੱਕ ਐਕਸੈਸ ਨਹੀਂ। ਅਸੀਂ ਕੋਸ਼ਿਸ਼ ਕਰਦੇ ਹਾਂ ਸਾਡਾ ਕੈਮਰਾਮੈਨ ਉੱਥੇ ਤੱਕ ਜਾਵੇ ਕਮਾਂਡੋ ਐਕਸ਼ਨ ਕਰਦਾ ਹੋਇਆ। ਮੌਸਮ ਵਿੱਚ ਦੇਖ ਜ਼ਰਾ ਅਗਰ ਉੱਥੇ ਤੱਕ, ਹਾਂਜੀ ਕਹਿ ਰਹੇ ਨੇ ਕਿ ਇਸ ਦਰਖਤ ਦੇ ਨਾਲ ਸਾਡਾ ਕੈਮਰਾਮੈਨ ਉੱਥੇ ਤੱਕ ਪਹੁੰਚ। ਜੀ ਜੀ, ਇਹ ਤਾਇਆ ਜੀ ਸਾਡੇ, ਇਹਨਾਂ ਦਾ ਨਾਮ ਮਸ਼ਹੂਰ ਹੈ, ਗੁਲਜ਼ਾਰ ਭਾਈ ਨੇ ਇਹਨਾਂ ਦਾ ਨਾਮ, ਲੇਕਿਨ ਇਹਨਾਂ ਨੂੰ ਤਾਇਆ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਤਾਇਆ ਜੀ ਸਾਨੂੰ ਗਾਈਡ ਕਰ ਰਹੇ ਨੇ ਕਿਉਂਕਿ ਜਿਨ੍ਹਾਂ ਦਾ ਬਚਪਨ ਇੱਥੇ ਗੁਜ਼ਰਿਆ ਹੈ, ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਆਪਣੀਆਂ ਅੱਖਾਂ ਨਾਲ ਦੇਖੀਆਂ ਨੇ। ਲਓ ਜੀ, ਐਗਜ਼ੈਕਟ ਇੱਥੇ ਫਲਾਈ ਦੇ ਜੰਗਲ ਨੇ,
ਨਾਲ ਦੀ ਨਾਲ ਗਰੰਡੇ ਨੇ, ਕੰਡੇਦਾਰ ਪੌਦੇ ਨੇ, ਝਾੜੀਆਂ ਨੇ, ਬਹੁਤ ਜ਼ਿਆਦਾ ਬੇਕੜ ਨੇ ਇੱਥੇ ਬਹੁਤ ਜ਼ਿਆਦਾ, ਜਿਹਦੀ ਵਜ੍ਹਾ ਨਾਲ ਪੁਆਇੰਟ ਦੇਖਣ ਦੇ ਵਿੱਚ ਲੱਭਣ ਦੇ ਵਿੱਚ ਬਹੁਤ ਦਿੱਕਤ ਹੈ। ਠੀਕ ਹੈ ਜੀ। ਔਰ ਬਹੁਤ ਹਾਰਡ ਏਰੀਆ ਹੈ ਔਰ ਬਹੁਤ ਹੀ ਸਖਤ ਜਗ੍ਹਾ। ਤੁਸੀਂ ਦੇਖ ਰਹੇ ਹੋ ਇਹ ਉਹ ਜਗ੍ਹਾ ਹੈ ਜਿੱਥੇ ਕਿ ਕੋਕਲਾਂ ਨੇ ਆਪਣੀ ਜਾਨ ਦਿੱਤੀ ਸੀ। ਹੁਣ ਸਮਝ ਆਈਏ ਕਿ ਉਹ ਜਾਨ ਉੱਤੋਂ ਡਿੱਗਦੇ ਕਿਸ ਤਰ੍ਹਾਂ ਨਿਕਲ ਗਈ ਸੀ, ਕਿਉਂਕਿ ਤੁਸੀਂ ਅਗਰ ਰਸਤਾ ਦੇਖੋ ਤੇ ਤੁਹਾਡੇ ਜੋਗਰ ਬੂਟ ਹੋਣ ਤੇ ਉਹਨਾਂ ਦੇ ਵਿੱਚ ਵੀ ਸੁਰਾਖ ਹੋ ਜਾਣ। ਐਨੇ ਤਿੱਖੇ ਪੱਥਰ ਨੇ, ਐਨੇ ਨੋਕਦਾਰ ਪੱਥਰ ਨੇ। ਅਮੇਜ਼ਿੰਗ। ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ ਪੇਜ ਤੋਂ, ਔਰ all rights are reserved by ਸ਼ਾਹਿਦ ਸ਼ਬੀਰ ਆਫੀਸ਼ੀਅਲ। ਹਾਂਜੀ ਜੀ, ਬੋਰਡ ਇੱਥੇ ਦੀ ਪਹਿਚਾਣ ਹੈ ਖਿੱਤਾ ਪੋਠੋਹਾਰ ਦੀ, ਕਿ ਜਿੱਥੇ ਕੁਛ ਨਹੀਂ ਨਿਕਲਦਾ, ਜਿੱਥੇ ਕੁਛ ਨਹੀਂ ਨਿਕਲਦਾ। ਬਿਲਕੁਲ ਜੀ। ਇਹ ਦੇਖੋ ਜੀ, ਤਾਰੀਖ ਦੇ ਪੰਨੇ ਜਿਹੜੇ ਨੇ ਅਸੀਂ ਫੋਲ ਰਹੇ ਹਾਂ, ਔਰ ਐਸੇ ਹੀ ਸਟੋਨ ਨੂੰ ਇਹ ਦੇਖੋ ਤੁਸੀਂ, ਅਗਰ ਲੈਫਟ ਸਾਈਡ ਤੇ ਤੁਹਾਨੂੰ ਨਜ਼ਰ ਆਵੇ, ਗ੍ਰੇ ਕਲਰ ਦਾ ਪੱਥਰ ਹੈ ਔਰ ਬਹੁਤ ਹਾਰਡ ਪੱਥਰ ਹੈ, ਜਿਹੜਾ ਕਿ ਰੋਡ ਕੰਸਟਰਕਸ਼ਨ ਦੇ ਵਿੱਚ ਜਿਹੜਾ ਬੈਲੈਂਸ ਪਾਇਆ ਜਾਂਦਾ ਹੈ, ਰੋੜੀ ਬਜਰੀ ਪਾਈ ਜਾਂਦੀ ਹੈ, ਉਹ ਇਸ ਪੱਥਰ ਦੀ ਹੁੰਦੀ ਹੈ। ਪੂਰੇ ਮੋਟਰਵੇ ਤੇ ਇਹੀ ਇਸਤੇਮਾਲ ਹੋਇਆ। ਔਰ ਉੱਤੇ ਜਿਹੜੀ ਕੰਸਟਰਕਸ਼ਨ ਹੋਈ ਹੈ, ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਜਿਹੜਾ ਪੱਥਰ ਲੱਗਾ ਹੋਇਆ ਹੈ, ਉਹ ਵੀ ਇੱਥੇ ਦਾ ਹੀ ਪੱਥਰ ਯੂਜ਼ ਹੋਇਆ। ਔਰ ਰਾਜਾ ਰਸਾਲੂ ਦੇ ਜਿਹੜੇ ਮਹਿਲ ਦੀਆਂ ਬੁਨਿਆਦਾਂ ਸਨ, ਉਸ ਜਗ੍ਹਾ ਦੇ ਉੱਤੇ ਬਿਲਕੁਲ ਇਸ ਵੇਲੇ ਟਾਵਰ ਬਣ ਚੁੱਕਿਆ ਹੈ। ਅਸੀਂ ਟਾਪ ਤੋਂ ਥੱਲੇ ਆ ਰਹੇ ਹਾਂ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇਟਸ ਨਾਟ ਈਜ਼ੀ ਟਾਸਕ। ਇਹ ਬਹੁਤ ਔਖਾ ਹੈ। ਥੱਲੇ ਹੀ ਥੱਲੇ ਬਾਬਾ ਅਲੀਮ ਸ਼ਾਹ ਸਾਹਿਬ ਦਾ ਦਰਬਾਰ ਵੀ ਹੈ, ਔਰ ਉਹਦੇ ਨਾਲ ਜ਼ਿੰਦਾ ਪੀਰ ਦੀ ਇੱਕ ਦਰਗਾਹ ਹੈ। ਉਸ ਜਗ੍ਹਾ ਦੇ ਉੱਤੇ ਵੀ ਚੱਲਨੇ ਅਸੀਂ। ਔਰ ਨਾਲ ਹੀ ਨਾਲ ਤੁਹਾਨੂੰ ਇੱਕ ਹੋਰ ਬੜੀ ਮਜ਼ੇ ਦੀ ਚੀਜ਼ ਦਿਖਾਵਾਂਗੇ ਕਿ ਇੱਥੇ ਨਾਗ ਪੰਚਮੀ ਵੀ ਮਨਾਈ ਜਾਂਦੀ ਸੀ। ਬਕਾਇਦਾ ਤੌਰ ਤੇ ਵੱਡੇ ਦੱਸਦੇ ਨੇ ਕਿ ਇੱਥੇ ਬਹੁਤ ਹੀ ਪੁਰਾਣਾ ਨਾਗ ਜਿਹੜਾ ਉਹ ਬਰਾਮਦ ਹੁੰਦਾ। ਕਿਹੜੇ ਮਹੀਨੇ 'ਚ ਜੀ ਆਂਦਾ? ਦੇਖੋ ਜੀ, ਜਿਸ ਤਰ੍ਹਾਂ ਬਿਲੋਟ ਵਿੱਚ, ਥੱਲੇ ਚਲੋ ਜੀ, ਜੂਨ ਦੇ ਵਿੱਚ ਜਿਸ ਤਰ੍ਹਾਂ 5-6 ਤਰੀਕ ਨੂੰ ਨਾਗ ਜਿਹੜਾ ਬਰਾਮਦ ਹੁੰਦਾ ਹੈ ਬਿਲੋਟ ਵਿੱਚ, ਸੇਮ ਇੱਥੇ ਵੀ ਉਹ ਜਗ੍ਹਾ ਹੈ ਜਿਹਨੂੰ ਨਾਗ ਦਾ ਥੜਾ ਕਿਹਾ ਜਾਂਦਾ ਹੈ। ਔਰ ਸ਼ੇਰ ਦੀ ਹਾਜ਼ਰੀ ਵੀ ਦੱਸੀ ਜਾਂਦੀ ਹੈ ਕਿ ਜੁਮੇਰਾਤ ਦੀ ਜੁਮੇਰਾਤ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਦਰਬਾਰ ਤੇ ਹਾਜ਼ਰੀ ਹੁੰਦੀ ਹੈ। ਔਰ ਬਹੁਤ ਵਧੀਆ ਲੱਗ ਰਿਹਾ ਹੈ। ਤਾਰੀਖ ਦੇ ਨੇ ਬਹੁਤ ਦਿਨਾਂ ਬਾਅਦ ਆਪਾਂ ਫਿਰ ਤੋਂ ਖੋਦੇ ਨੇ, ਔਰ ਉਹਨਾਂ ਦੇ ਵਿੱਚੋਂ ਕਾਫੀ ਚੀਜ਼ਾਂ ਅਸੀਂ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਠੱਲੀਆਂ ਇੰਟਰਚੇਂਜ ਤੋਂ ਬਿਲਕੁਲ ਅਸੀਂ ਕਰੀਬ ਹਾਂ, ਔਰ ਉਧਰੋਂ ਇੱਕ ਸਾਈਡ ਤੇ ਸਾਡੇ ਚੱਲ ਰਿਹਾ ਇਹ ਦੂਸਰਾ ਇੰਟਰਚੇਂਜ ਜਿਹੜਾ ਚੱਕਰੀ ਇੰਟਰਚੇਂਜ ਹੈ। ਅਸੀਂ ਤਕਰੀਬਨ ਉਹਨਾਂ ਦੇ ਦਰਮਿਆਨ ਦੇ ਵਿੱਚ ਹਾਂ ਇਸ ਵੇਲੇ, ਔਰ ਨਿਊ 에ਅਰਪੋਰਟ ਤੋਂ ਵੀ ਬਿਲਕੁਲ ਨਜ਼ਦੀਕ ਏਰੀਆ ਹੈ, ਲੇਕਿਨ ਪਹੁੰਚਣਾ ਇੱਥੇ ਬਹੁਤ ਮੁਸ਼ਕਿਲ ਹੈ। ਤੁਸੀਂ ਦੇਖੋ, ਆਹਾ ਬਚ ਗਿਆ। ਠੀਕ ਹੈ ਜੀ, ਅਸੀਂ ਥੱਲੇ ਜਾ ਕੇ ਤੁਹਾਨੂੰ ਅਸੀਂ ਦਰਬਾਰ ਔਰ ਨਾਗ ਵਾਲੀ ਜਗ੍ਹਾ ਜਿਹੜੀ ਹੈ ਉਹ ਦੋਨੋਂ ਦਿਖਾਉਂਦੇ ਆ। ਤੁਸੀਂ ਦੇਖੋ ਕਿ ਮੋਟਰਵੇ ਸਾਡੇ ਕਰੀਬ ਹੁੰਦੀ ਜਾ ਰਹੀ ਹੈ। ਨਾਲ ਦੀ ਨਾਲ ਕਣਕ ਦੀ ਤਕਰੀਬਨ 90% ਪੱਕੀ ਹੋਈ ਫਸਲ ਜਿਹੜੀ ਹੈ ਖੈਰੀ ਮੂਰਤ ਦੇ ਨਾਲ ਖਿੱਤਾ ਪੋਠੋਹਾਰ ਦੀ ਸੋਹਣੀ ਕਣਕ, ਜਾਨਦਾਰ ਕਣਕ, ਆਰਗੈਨਿਕ ਕਣਕ, ਜਿਹਦੇ ਵਿੱਚ ਖਾਦਾਂ ਦਾ ਬਹੁਤ ਘੱਟ ਇਸਤੇਮਾਲ ਹੁੰਦਾ ਹੈ। ਇੱਥੇ ਸਾਲ 'ਚ ਸਿਰਫ 2 ਫਸਲਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਮੱਕੀ ਔਰ ਦੂਸਰੀ ਹੁੰਦੀ ਹੈ ਕਣਕ। ਔਰ ਦੋਵਾਂ ਦਾ ਜਿਹੜਾ ਦਾਰੋਮਦਾਰ ਹੈ ਉਹ ਕਿਸੇ ਵੀ ਕਨਾਲ ਤੇ ਰਿਵਰ ਵਾਟਰ ਤੇ ਨਹੀਂ ਹੈ, ਸਿਰਫ ਰੱਬ ਦੀ ਵਸਾਈ ਹੋਈ ਬਾਰਿਸ਼ ਤੇ ਹੈ, ਮੀਂਹ ਤੇ ਹੈ। ਔਰ ਕਣਕ ਜਿਹੜੀ ਹੈ ਇਸ ਵਾਰੀ ਬਾਰਿਸ਼ਾਂ ਲੇਟ ਹੋਈਆਂ ਨੇ, ਇੰਨੀ ਅੱਛੀ ਨਹੀਂ ਹੈ, ਕੱਦ ਛੋਟੇ ਨੇ, ਬਟ ਦਾਣਾ ਫਿਰ ਵੀ ਬਹੁਤ ਮੋਟਾ ਹੈ ਔਰ ਸਿੱਟੇ ਜਿਹੜੇ ਨੇ ਬਹੁਤ ਅੱਛੇ ਨੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਜਿਹੜਾ ਸਫ਼ਰ ਹੈ ਸਾਡਾ ਰਾਜਾ ਰਸਾਲੂ ਦੀ ਜਿਹੜਾ ਮਹਿਲ ਹੈ ਉਹਦਾ ਤੁਹਾਨੂੰ ਪਸੰਦ ਆਏਗਾ। ਸੁਸਾਈਡ ਪੁਆਇੰਟ ਆਫ ਦੀ ਮਹਾਰਾਣੀ ਕੋਕਲਾਂ, ਔਰ ਜਿੱਥੇ ਰਾਜਾ ਹੋਦੀ ਨੂੰ ਕਤਲ ਕੀਤਾ ਗਿਆ ਸੀ, ਉਹ ਜਗ੍ਹਾ ਜਿਹੜੀ ਹੈ ਅੱਜ ਤੁਹਾਨੂੰ ਦੇਖੀ ਹੋਏਗੀ ਤੁਸੀਂ ਕਿ ਕਿਹੜਾ ਪੁਆਇੰਟ ਹੈ, ਕਿਹੜੀ ਜਗ੍ਹਾ ਹੈ। ਜ਼ਮੀਨ ਤੋਂ ਘੱਟੋ ਘੱਟ ਮੇਰਾ ਖਿਆਲ ਹੈ 200-250 ਫੁੱਟ ਉੱਤੇ ਅਸੀਂ ਆਏ ਹੋਏ ਸੀ। ਠੀਕ ਹੈ ਜੀ। ਔਰ ਇੱਕ ਸਾਈਡ ਦੇ ਉੱਤੋਂ ਮੋਟਰਵੇ, ਇੰਨਾ ਕੁ ਖਤਰਨਾਕ ਸੀਨ ਹੈ, ਇੰਨੀ ਤੇਜ਼ ਹਵਾ ਹੈ, ਇੰਨੀ ਕੁ ਸ਼ਾਰਪ ਐਜ ਹੈ
ਕਿ ਮੇਰਾ ਸਮਝ ਲਓ ਕਿ ਮੇਰੀ ਇਹ ਜਿਹੜੀ ਪੱਗ ਹੈ ਫਿਕਸ ਹੈ ਬਿਲਕੁਲ, ਉਹਦੇ ਬਾਵਜੂਦ ਉਹ ਪੱਗ ਉੱਡ ਉੱਡ ਜਾ ਰਹੀ ਸੀ। ਠੀਕ ਹੈ ਜੀ, ਹਿਸਟਰੀ ਇਜ਼ ਅ ਨਾਟ ਈਜ਼ੀ ਟਾਸਕ, ਸੋ ਪਲੀਜ਼। ਅੱਛਾ ਜੀ, ਟਾਵਰ ਵਾਲੀ ਜਗ੍ਹਾ ਅਸੀਂ ਜ਼ਮੀਨ ਤੋਂ 500 ਫੁੱਟ, ਵਾਹ ਜੀ ਵਾਹ, ਅਸੀਂ 500 ਫੁੱਟ ਉੱਚੇ ਸੀ ਜੀ। ਅਸੀਂ ਤਕਰੀਬਨ ਕਹਿ ਲਵੋ ਤੁਸੀਂ ਦਰਬਾਰ ਤੋਂ, ਵਾਹ ਜੀ ਵਾਹ, ਬਹੁਤ ਅਸੀਂ ਕਾਫੀ ਉੱਚੇ। ਮੈਂ ਕਹਿ ਰਿਹਾ ਸੀ ਸ਼ਾਇਦ ਮੈਨੂੰ ਵੈਸੇ ਮਹਿਸੂਸ ਹੋ ਰਿਹਾ ਥਕਾਵਟ, ਲੇਕਿਨ ਕਾਫੀ ਉੱਚਾ ਹੈ। ਤੁਸੀਂ ਦੇਖੋ ਇਹ ਰਸਤਾ ਉੱਤੇ ਜਾ ਰਿਹਾ ਹੈ ਔਰ ਇਸ ਸਾਈਡ ਤੋਂ ਦੇਖੋ ਤੁਸੀਂ ਥੱਲੇ ਜਾ ਰਿਹਾ। ਆਲ ਰਾਈਟਸ ਆਰ ਰਿਜ਼ਰਵਡ ਬਾय ਸ਼ਾਹਿਦ ਸ਼ਬੀਰ ऑफिशियल, so please no one have to write to download this video then share. If you wanna share this video then please use a real link। ਮੇਰੇ ਨਾਮ ਦੇ ਨਾਲ ਤੁਸੀਂ ਮੇਰੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ, ਲੇਕਿਨ ਪਲੀਜ਼ ਇਹਨੂੰ ਡਾਊਨਲੋਡ ਕਰਕੇ ਆਪਣੇ ਪੇਜ ਤੇ ਨਾ ਕਰੋ, ਕਿਉਂਕਿ ਅਸੀਂ ਬਹੁਤ ਐਫਰਟ ਕਰਦੇ ਹਾਂ ਇਹਨਾਂ ਵੀਡੀਓਜ਼ ਨੂੰ ਲੈ ਕੇ ਆਉਣ ਵਾਸਤੇ। ਬਹੁਤ ਸਫ਼ਰ ਕਰਨਾ ਪੈਂਦਾ ਹੈ, ਘਰੋਂ ਦੂਰ ਜਾਣਾ ਪੈਂਦਾ ਹੈ, ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਸਾਰਾ ਰੈਵਨਿਊ ਵੀ ਖਰਚ ਹੁੰਦਾ। ਸੋ ਅਸਲ ਬੰਦੇ ਨੂੰ ਕ੍ਰੈਡਿਟ ਦਿਆ ਕਰੋ ਜਿਹਦਾ ਕੰਮ ਹੁੰਦਾ ਹੈ। ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਦੀ ਹਿਸਟਰੀ ਆਫ ਜੈਨਿਜ਼ਮ, ਦੀ ਹਿਸਟਰੀ ਆਫ ਬ੍ਰਿਟਿਸ਼ ਰਾਜ ਐਂਡ ਹਿਸਟਰੀ ਆਫ ਹਿੰਦੂਇਜ਼ਮ, ਸਪੈਸ਼ਲੀ ਸਿਆਲਕੋਟ ਦੇ ਰਾਜਾ ਸਲਬਨ ਦਾ ਪੁੱਤਰ ਰਾਜਾ ਰਸਾਲੂ, ਔਰ ਰਾਜਾ ਸਿਰਕਪ ਦੀ ਜਿਹੜੀ ਧੀ ਹੈ ਕੋਕਲਾਂ, ਔਰ ਆਪਣਾ ਤਹਿਸੀਲ ਗੁਜਰ ਖਾਨ ਦੇ ਵਿੱਚ ਖੂਬਸੂਰਤ ਰਾਜਾ ਉਸ ਦੌਰ ਦਾ ਰਾਜਾ ਹੋਦੀ, ਜਿਹਦਾ ਕਤਲ ਇੱਥੇ ਹੋਇਆ ਸੀ। ਬਾਅਦ ਦੇ ਵਿੱਚ ਉਹਨਾਂ ਦੇ ਹੀ ਵੱਡਿਆਂ ਨੇ, ਪੁਰਖਾਂ ਨੇ, ਉਹਨਾਂ ਦੇ ਜਵਾਨਾਂ ਨੇ ਲੱਭ ਕੇ ਰਾਜਾ ਰਸਾਲੂ ਦੇ ਟੋਟੇ ਟੋਟੇ ਕੀਤੇ ਸਨ, ਔਰ ਉਹਨਾਂ ਨੇ ਕਿਹਾ ਸੀ ਕਿ ਤੂੰ ਇੰਨਾ ਚੌਧਰੀ ਹੋਏਗਾ, ਆਪਣੇ ਗਰਾਂ ਦਾ ਹੋਏਗਾ, ਤੂੰ ਹੁਣ ਸਾਡੇ ਇਲਾਕੇ 'ਚ ਆਇਆ, ਤੂੰ ਸਾਡੇ ਬੰਦੇ ਨੂੰ ਕਤਲ ਕੀਤਾ, ਲਿਹਾਜ਼ਾ ਉਸ ਵੇਲੇ ਕਤਲ ਦਾ ਬਦਲਾ ਕਤਲ ਸੀ। ਤੇ ਥੋੜ੍ਹੇ ਹੀ ਅਰਸੇ ਬਾਅਦ ਰਾਜਾ ਰਸਾਲੂ ਨੂੰ ਐਸੇ ਹੀ ਏਰੀਏ ਦੇ ਵਿੱਚ, ਜਗ੍ਹਾ ਦਾ ਕਨਫਰਮ ਨਹੀਂ ਹੈ, ਲੇਕਿਨ ਰਾਜਾ ਹੋਦੀ ਦੇ ਜਿਹੜੇ ਬਾਕੀ ਰਾਜਗਾਨ ਫੈਮਿਲੀ ਸੀ, ਰਾਜਾ ਰਸਾਲੂ ਨੂੰ ਕਤਲ ਕੀਤਾ ਸੀ। ਫਿਰ ਹਾਜ਼ਰ ਹੁੰਦੇ ਹਾਂ ਥੋੜ੍ਹੀ ਦੇਰ ਬਾਅਦ ਤੁਹਾਨੂੰ ਥੱਲੇ ਬਾਬਾ ਅਲੀਮ ਸ਼ਾਹ ਦੇ ਦਰਬਾਰ ਦੇ ਉੱਤੇ, ਜ਼ਿੰਦਾ ਪੀਰ ਦੇ ਦਰਬਾਰ ਤੇ, ਔਰ ਨਾਲ ਹੀ ਨਾਲ ਨਾਗ ਜਿੱਥੋਂ ਹਰ ਸਾਲ ਬਰਾਮਦ ਹੁੰਦਾ ਹੈ, ਉਹ ਜਗ੍ਹਾ ਵੀ ਦਿਖਾਉਂਦੇ ਹਾਂ, ਔਰ ਉਹ ਬਕਾਇਦਾ ਰੋਡ ਵੀ ਬਣੀ ਹੋਈ ਹੈ, ਔਰ ਦੱਸਿਆ ਜਾਂਦਾ ਕਿ ਇੱਥੇ ਬਹੁਤ ਵੱਡਾ ਪੰਜ ਜਿਹੜਾ ਕੀ ਕਹਿੰਦੇ ਨੇ ਉਹਨੂੰ, ਨਾਗ ਜਿਹੜਾ ਹੈ ਪੰਜ ਮੂੰਹਾਂ ਵਾਲਾ, ਕੀ ਕਵਾਂਗੇ ਉਹਨਾਂ ਨੂੰ, ਪੰਚਨੇਰ ਜਿਹੜਾ ਸੀ ਉੱਥੇ ਬਣਿਆ ਹੁੰਦਾ ਸੀ। ਚੱਲਦੇ ਹਾਂ ਤਾਂ ਤੁਹਾਨੂੰ ਉਹ ਵੀ ਜਗ੍ਹਾ ਦਿਖਾਉਂਦੇ ਹਾਂ। ਓਨੀ ਦੇਰ ਸਾਨੂੰ ਦਿਓ ਇਜਾਜ਼ਤ, ਅਸੀਂ ਥੋੜ੍ਹੀ ਦੇਰ ਬਾਅਦ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਨਵੇਂ ਐਪੀਸੋਡ ਦੇ ਨਾਲ।